ਸਾਰੇ ਸੁਣਨ ਵਾਲੇ ਦੋਸਤਾਂ ਬਜ਼ੁਰਗਾਂ ਸਾਹਿਬਾਨਾਂ ਮਿੱਤਰਾਂ ਨੂੰ ਸਾਦਕ ਭੱਟੀ ਦਾ ਤੇ ਲਾਲਾ ਜੀ GS ਸਟੂਡੀਓ ਵਾਲਿਆਂ ਦਾ ਮੁਹੱਬਤਾਂ ਭਰਿਆ ਸਲਾਮ। ਮੇਰੇ ਦੋਸਤੋ, ਅੱਜ ਮੈਂ ਦਾਸਤਾਨ ਪੇਸ਼ ਕਰ ਰਿਹਾ ਜੱਟ ਤੇ ਪਾਵਲੀ। ਇਹ ਬੜੀ ਮਜ਼ਾਹੀਆ ਦਾਸਤਾਨ ਹੈ, ਇਹ ਤੁਹਾਨੂੰ ਜ਼ਰੂਰ ਪਸੰਦ ਆਏਗੀ। ਇਹ ਚੈਨਲ ਆਪਣੇ ਪੰਜਾਬ ਵਾਸੀ ਭਰਾਵਾਂ ਲਈ ਪੰਜਾਬੀ ਲੋਕ ਕਹਾਣੀਆਂ ਤੇ ਦਾਸਤਾਨਾਂ ਸੁਣਾਉਂਦਾ ਰਹਿੰਦਾ ਹੈ ਤੇ ਸਾਡੀ ਇਸ ਦਾਸਤਾਨ ਲਈ ਸੱਦਾ ਘੱਲਿਆ ਹੈ ਇਟਲੀ ਵਾਸੀ ਸਾਡੇ ਮਿੱਤਰਾਂ ਨੇ, ਜਿਨ੍ਹਾਂ ਵਿੱਚ ਜ਼ਫਰ ਬਬਲੀ ਭੱਟੀ, ਸਰਦਾਰ ਆਮਰ ਵਿਰਕ ਬੁਤਾਲੀਆ, ਬਾਬਾ ਸ਼ਾਹ ਸਰਕਾਰ, ਸਪੇਨ ਤੋਂ ਰਾਣਾ ਸਿਕੰਦਰ ਆਜ਼ਾਦ, ਖਾਨਗਾ ਡੋਗਰਾ ਤੋਂ ਸਿਕੰਦਰ ਭੱਟੀ, ਚਮਨ ਭੱਟੀ ਤੇ ਸੁਬਾਨ ਭੱਟੀ, ਕੱਕੀ ਰਸੂਲਪੁਰ ਜੱਟਾਂ ਤੋਂ ਰਾਜਾ ਅਫਜ਼ਲ, ਕਰਾਚੀ ਤੋਂ ਚੌਧਰੀ ਅਮਜਦ ਜੱਟ, ਦੌਲਤਾਣੇ ਜੰਗ ਤੋਂ ਬਾਬਾ ਮਨੀਰ, ਬਹਾਵਲਪੁਰ ਤੋਂ ਬਾਬਾ ਬਸ਼ੀਰ ਤੇ ਉਹਦੇ ਸਾਥੀ, ਡਿਗਰੀ ਕਾਲਜ ਸ਼ਿਖਪੁਰਾ ਤੋਂ ਮੁਹੰਮਦ ਸ਼ਫੀਕ ਖਾਨ ਨੇ ਤੇ ਕਾਲੇ ਵਾਲੇ ਚੀਮਾ ਤੋਂ ਜ਼ਕਾਉਲਾ ਚੀਮਾ। ਅਸੀਂ ਆਪਣੇ ਇਹਨਾਂ ਮਿੱਤਰਾਂ ਦੇ ਆਭਾਰੀ ਹਾਂ ਜਿਹੜੇ ਸਾਡੀਆਂ ਦਾਸਤਾਨਾਂ ਸੁਣਦੇ ਨੇ। ਹੁਣ ਆਉਂਦੇ ਹਾਂ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਮੇਰੇ ਸੱਜਣੋ, ਪੌੜੀ 4 ਭਰਾ ਸਨ ਤੇ ਕੰਮਕਾਰ ਢੂੰਢਣ ਲਈ ਟੁਰ ਪਏ। ਉਹਨਾਂ ਦੇ ਰਾਹ ਵਿੱਚ ਇੱਕ ਰੇਤ ਦਾ ਛੱਲ ਆ ਗਿਆ, ਜਿਹਦੇ ਤੇ ਧੁੱਪ ਤੇ ਗਰਮੀ ਦੇ ਕਾਰਨ ਇੰਜ ਪਿਆ ਜਾਪਦਾ ਸੀ ਵੀ ਅੱਗੇ ਪਾਣੀ ਹੈ। ਉਹਨਾਂ ਜੁੱਤੀਆਂ ਲਾ ਕੇ ਹੱਥ 'ਚ ਕੀਤੀਆਂ ਤੇ ਧੋਤੀਆਂ ਮੋਢਿਆਂ ਤੇ ਰੱਖ ਲਈਆਂ। ਇਹ ਤੁਹਾਨੂੰ ਗਾ ਕੇ ਸੁਣਾਸਣ ਸਾਦਕ ਭੱਟੀ ਬਾਗ ਮੋੜ ਵਾਲੇ ਤੇ ਰਿਕਾਰਡਿੰਗ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਚਾਰ ਭਰਾ ਸਨ ਪੌਲੀ ਯਾਰੋ, ਜਾਂਦੇ ਪੈ ਸਨ ਕਾਰੇ, ਇੱਕ ਦੂਜੇ ਨੂੰ ਜੁਗਤਾਂ ਮਾਰਨ ਲੱਗੇ ਆਪਣੇ ਆਰੇ। ਜਿੱਠਾ ਉਹਨਾਂ ਰੇਤਾਂ ਉੱਤੇ ਪਾਣੀ ਦਾ ਪਰਛਾਵਾਂ, ਫਿਰ ਕੀ ਕੀਤਾ ਉਹਨਾਂ ਯਾਰੋ, ਕੀ ਮੈਂ ਆਖ ਸੁਣਾਵਾਂ। ਇੱਕ ਦੂਜੇ ਨੂੰ ਆਖਣ ਲੱਗੇ, ਇੱਕ ਦੂਜੇ ਨੂੰ ਆਖਣ ਲੱਗੇ, ਕਰ ਲੋ ਧੋਤੀਆਂ ਮੋਢੇ, ਜੁੱਤੀਆਂ ਹੱਥ ਕਰ ਲੋ ਸਾਰੇ, ਨੰਗੇ ਕਰ ਲੋ ਗੋਡੇ। ਪਾਣੀ ਡਾਡਾ ਅੱਗੇ ਆਇਆ, ਬਚ ਬਚਾ ਕੇ ਜਾਣਾ, ਤਿਲਕੇ ਕਿਤੇ ਡਿੱਗਣਾ ਪਈਏ, ਹੱਥ ਦੂਜੇ ਨੂੰ ਪਾਣਾ। ਸੰਭਲ ਸੰਭਲ ਉਹ ਪੈਰ ਰੱਖਣ ਆਏ ਉੱਚੇ ਟਿੱਬੇ, ਇੱਕ ਦੂਜੇ ਨੂੰ ਯਾਰ ਬਚਾਵਨ ਲੱਗ ਨਾ ਜਾਵਨ ਠਿੱਬੇ। ਟਿੱਬੇ ਉੱਤੇ ਆ ਕੇ ਉਹਨਾਂ ਧੋਤੀ ਥੱਲੇ ਲਾਈ, ਸੱਟ ਕੇ ਉਹਨਾਂ ਭੋਏ ਦੇ ਉੱਤੇ ਜੁੱਤੀ ਯਾਰੋ ਪਾਈ, ਸੱਟ ਕੇ ਉਹਨਾਂ ਭੋਏ ਦੇ ਉੱਤੇ ਜੁੱਤੀ ਯਾਰੋ ਪਾਈ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਜਦੋਂ ਉਹਨਾਂ ਰੇਤ ਦਾ ਛਲ ਪਾਰ ਕੀਤਾ ਤੇ ਆਖਣ ਲੱਗੇ ਸਾਡੇ ਵਿੱਚੋਂ ਕੋਈ ਪਾਣੀ ਵਿੱਚ ਡੁੱਬ ਗਿਆ। ਇੱਕ ਦੂਜੇ ਨੂੰ ਗਿਣਨ ਲੱਗ ਪਏ, ਜਿਹੜਾ ਗਿਣੇ 1 2 3 ਉਹ ਆਪਣੇ ਆਪ ਨੂੰ ਨਾ ਗਿਣੇ। ਆਖਣ ਯਾਰ ਸਾਡੇ ਵਿੱਚੋਂ ਇੱਕ ਘਾਟੇ। ਇੱਕ ਜੱਟ ਕੋਲੋਂ ਲੰਘਾ ਜਾਂਦਾ ਸੀ। ਜੱਟ ਨੇ ਉਹਨਾਂ ਨੂੰ ਵੇਖਿਆ ਤੇ ਖਲੋ ਗਿਆ ਤੇ ਉਹਨਾਂ ਨੂੰ ਆਖਣ ਲੱਗਾ, ਤੁਹਾਨੂੰ ਕਿਹੜੀਆਂ ਬਣੀਆਂ? ਇੱਕ ਆਖਣ ਲੱਗਾ, ਭਾਈ ਸਾਹਿਬ ਅਸੀਂ ਘਰੋਂ 4 ਭਰਾ ਮਜ਼ਦੂਰੀ ਕਰਨ ਨਿਕਲੇ ਆਏ, ਪਰ ਹੁਣ 3 ਰਹਿ ਗਏ। ਇੱਕ ਪਾਣੀ ਵਿੱਚ ਡੁੱਬ ਗਿਆ। ਜੱਟ ਆਖਿਆ, ਜੇ ਮੈਂ ਪੂਰੇ ਕਰ ਦਿਆਂ ਤੇ ਮੇਰਾ ਆਖਾ ਮਨਸੋ। ਉਹਨਾਂ ਆਖਿਆ, ਜੀ ਮਨਸਾਏ। ਉਸ ਜੁੱਤੀ ਲਾ ਲਈ, ਇੱਕ ਦੇ ਸਿਰ ਵਿੱਚ ਮਾਰ ਕੇ ਆਖਿਆ 1, ਦੂਜੇ ਦੇ ਵਿੱਚ ਮਾਰ ਕੇ ਆਖਿਆ 2, ਮੁੜ 3 ਮੁੜ 4। ਜਦੋਂ 4 ਪੂਰੇ ਹੋ ਗਏ, ਉਹਨਾਂ ਆਖਿਆ ਬਸ ਬਸ ਪੂਰੇ ਹੋ ਗਏ। ਜੱਟ ਆਖਿਆ, ਹੁਣ ਤੁਸੀਂ ਮੇਰੀ ਚਾਕਰੀ ਕਰੇਸੋ। ਉਹਨਾਂ ਆਖਿਆ, ਠੀਕ ਹੈ ਭਾਈਆ। ਜੱਟ ਉਹਨਾਂ ਨੂੰ ਆਪਣੇ ਘਰ ਲੈ ਗਿਆ ਤੇ ਮੁੜ ਕੀ ਹੋਇਆ ਇਹ ਗਾ ਕੇ ਸੁਣਾਉਸਣ ਸਾਦਕ ਭੱਟੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਜੱਟ ਆਖੇ ਚਾਰੇ ਮੇਰਾ,
ਜੱਟ ਆਖੇ ਚਾਰੇ ਮੇਰਾ ਇੱਕ ਇੱਕ ਕੰਮ ਕਰੇ ਸੋ ਸੱਚ ਦੱਸਿਓ ਆਣ ਕੇ ਮੈਨੂੰ ਕੂੜ ਨਾ ਯਾਰ ਮਰੇ ਸੋ ਇੱਕ ਨੂੰ ਆਂਦਾ ਲੈ ਜਾ ਖੋਤੀ ਗਾਬਰ ਕੱਢ ਲਿਆ ਦੂਜੇ ਨੂੰ ਉਹ ਆਖਣ ਲੱਗਾ ਬਾਲਣ ਵੱਢ ਲਿਆ ਤੀਜਾ ਮੇਰੀ ਮਾਂ ਦੇ ਮੂੰਹ ਤੋਂ ਮੱਖੀਆਂ ਰੀਸੀ ਚੱਲਦਾ ਚੌਥੇ ਨੂੰ ਉਹ ਵਾੜੀ ਉੱਤੇ ਚਿੰਗਰ ਦੇ ਮਨ ਘਲਦਾ ਸੋਚਣ ਲੱਗਾ ਜੱਟ ਵੀ ਮੈਨੂੰ ਕਾਮੇ ਚੰਗੇ ਲੱਭੇ ਵੇਲਾ ਰਾਸਾ ਮੈਂ ਤਾਂ ਘਰ ਵਿੱਚ ਕੰਮ ਕਰੇ ਸਨ ਸਭੇ ਚਾਰੇ ਭਾਈ ਤੁਰ ਪਏ ਯਾਰੋ ਚਾਰੇ ਭਾਈ ਤੁਰ ਪਏ ਯਾਰੋ ਆਪਣੇ ਆਪਣੇ ਕਾਰੇ ਆਖਣ ਲੱਗੇ ਜੱਟ ਨੇ ਸਾਨੂੰ ਕੰਮ ਦਿੱਤੇ ਨੇ ਭਾਰੇ ਸੋਚ ਕੇ ਕੰਮਾਂ ਕਾਰਾਂ ਨੂੰ ਹੋਏ ਸੀ ਦਖਿਆਰੇ ਕਿਹੜੇ ਕੰਮੋਂ ਕਰਕੇ ਆਏ ਦੱਸਣ ਉਹਨਾਂ ਬਾਰੇ ਕਿਹੜੇ ਕੰਮੋਂ ਕਰਕੇ ਆਏ ਦੱਸਣ ਉਹਨਾਂ ਬਾਰੇ ਮੇਰੇ ਸੱਜਣੋ ਜਦੋਂ ਪਹਿਲਾ ਪੌੜੀ ਆਇਆ ਜਿਹਨੂੰ ਉਹਨੇ ਖੋਤੀ ਤੇ ਗਾਬਰ ਲੈਣ ਘੱਲਿਆ ਸੀ ਜੱਟ ਪੁੱਛਣ ਲੱਗਾ ਸੁਣਾ ਵੀ ਗਾਬਰ ਲੈ ਆਇਆ ਉਹਨੇ ਕਿਹਾ ਜੀ ਨਹੀਂ ਮੈਂ ਖੋਤੀ ਨੂੰ ਛੱਪੜ ਵਿੱਚ ਵਾੜ ਕੇ ਗਾਬਰ ਕੱਢ ਕੇ ਉੱਤੇ ਸੱਟੀ ਖੋਤੀ ਛੱਪੜ ਵਿੱਚ ਖੁੱਭ ਗਈ ਹੁਣ ਉਹ ਨਹੀਂ ਨਿਕਲਦੀ ਜੱਟ ਕਹਿਣ ਲੱਗਾ ਤੇਰਾ ਖਾਨਾ ਖਰਾਬ ਖੋਤੀ ਬਾਹਰ ਖਿਲਾਰ ਕੇ ਗਾਬਰ ਲੱਦਣੀ ਸੀ ਜੱਟ ਛੱਪੜ ਤੇ ਗਿਆ ਤੇ ਖੋਤੀ ਖਿੱਚ ਖੁੱਚ ਕੇ ਬਾਹਰ ਕੱਢੀ ਜਦੋਂ ਘਰ ਆਇਆ ਤੇ ਬਾਲਣ ਲੈਣ ਗਿਆ ਵੀ ਖਾਲੀ ਆ ਵੜਿਆ ਉਹਨੂੰ ਪੁੱਛਿਆ ਵੀ ਤੇਰੇ ਨਾਲ ਕਿਹੜੀਆਂ ਬਣੀਆਂ ਖਾਲੀ ਆ ਗਿਆ ਉਹਨੇ ਕਿਹਾ ਜੀ ਮੈਂ ਢੱਗੇ ਤੇ ਗੱਡਾ ਟਾਲੀ ਥੱਲੇ ਖੜੇ ਕੀਤੇ ਤੇ ਟਾਲੀ ਵੱਢਣ ਲੱਗ ਪਿਆ ਜਦੋਂ ਟਾਲੀ ਡਿੱਗੀ ਤੇ ਗੱਡੇ ਤੇ ਡਿੱਗੀ ਗੱਡਾ ਵੀ ਟੁੱਟ ਕੇ ਚੂਰ ਹੋ ਗਿਆ ਤੇ ਢੱਗੇ ਵੀ ਟਾਲੀ ਥੱਲੇ ਆ ਕੇ ਮਰ ਗਿਆ ਜੱਟ ਕਹਿਣ ਲੱਗਾ ਤੇਰਾ ਸਤਿਆਨਾਸ਼ ਮੇਰੀ ਲੱਖ ਰੁਪਏ ਦੀ ਢੱਗਿਆਂ ਦੀ ਜੋੜੀ ਮਾਰ ਆਇਆ ਨਾਲੇ ਮੇਰਾ ਗੱਡਾ ਵੀ ਤਰੋੜ ਛੱਡਿਆ ਇੰਨੇ ਚਿਰ ਨੂੰ ਖਖੜੀਆਂ ਨੂੰ ਵਾੜ ਦੇਣ ਗਿਆ ਵੀ ਆ ਗਿਆ ਉਹਨੂੰ ਜੱਟ ਪੁੱਛਣ ਲੱਗਾ ਵਾੜ ਕਰ ਆਇਆ ਉਹਨੇ ਆਖਿਆ ਜੱਟਾ ਮੈਨੂੰ ਤੇ ਤੂੰ ਡਾਢਾ ਔਖਾ ਕੰਮ ਦੇ ਛੱਡਿਆ ਸੀ ਪਹਿਲੋਂ ਮੈਂ ਸਾਰੀਆਂ ਖਖੜੀਆਂ ਤਰੋੜ ਕੇ ਇਕੱਠੀਆਂ ਕੀਤੀਆਂ ਫਿਰ ਵੱਲਾਂ ਪੁੱਟ ਕੇ ਉੱਤੇ ਸੁੱਟੀਆਂ ਮੁੜ ਢਿੰਗਰ ਇਕੱਠੇ ਕੀਤੇ ਉਹਨਾਂ ਦੇ ਦੁਆਲੇ ਵਾੜ ਕਰਕੇ ਆਇਆ ਵਾਂ ਜੱਟ ਕਹਿਣ ਲੱਗਾ ਤੇਰਾ ਖਾਨਾ ਖਰਾਬ ਮੇਰਾ ਖੇਤ ਵੀ ਉਜਾੜ ਆਇਆ ਚੌਥੇ ਕੋਲੋਂ ਪੁੱਛਿਆ ਤੇ ਉਹ ਕੀ ਕਹਿੰਦਾ ਸਾਦਕ ਪੱਟੀ ਗਾ ਕੇ ਸੁਣਾਉਂਦਾ ਹੈ ਤੇ ਸ਼ਾਇਰ ਨਜ਼ੀਰ ਸੁਲਤਾਨੀ ਲਿਖਦਾ ਚੌਥੇ ਕੋਲੋਂ ਪੁੱਛਣ ਲੱਗਾ ਚੌਥੇ ਕੋਲੋਂ ਪੁੱਛਣ ਲੱਗਾ ਮਾਂ ਮੇਰੀ ਏ ਕੈਸੀ ਨਾਲ ਸਕੂਨ ਦੇ ਸੁੱਤੀ ਪਈਏ ਉਹ ਵੈਸੀ ਦੀ ਵੈਸੀ ਜਾ ਕੇ ਡਿੱਠਾ ਮਾਂ ਨੂੰ ਉਹਨੇ ਲਾ ਕੇ ਮੂੰਹ ਤੋਂ ਲੋਈ ਨਾ ਉਹ ਹਿੱਲੇ ਜੁੱਲੇ ਯਾਰੋ ਮਾਂ ਸੀ ਉਹਦੀ ਮੋਈ ਆਖਣ ਲੱਗਾ ਇਹ ਕੀ ਕੀਤਾ ਮੱਖੀਆਂ ਕਿਵੇਂ ਚੱਲੀਆਂ ਮੈਂ ਤੇ ਥਾਪਾ ਮਾਰਿਆ ਮੱਖੀਆਂ ਫੇਰ ਨੇ ਉਥੋਂ ਹੱਲੀਆਂ ਕੱਲੀ ਕੱਲੀ ਮਾਰ ਮੈਂ ਦਿੱਤੀ ਜਿਹੜੀ ਬੈਠੀ ਆ ਕੇ ਮਾਂ ਦਾ ਮੂੰਹ ਹੱਥ ਟੱਕਿਆ ਡਿੱਠਾ ਲੋਈ ਉੱਤੋਂ ਲਾ ਕੇ ਮਾਂ ਦਾ ਮੂੰਹ ਹੱਥ ਟੱਕਿਆ ਡਿੱਠਾ ਲੋਈ ਉੱਤੋਂ ਲਾ ਕੇ ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ
ਜਦੋਂ ਉਹਦੀ ਮਾਂ ਮਰ ਗਈ ਤੇ ਜੱਟ ਕਹਿਣ ਲੱਗਾ, ਮੇਰੀ ਮਾਂ ਤੇ ਤੁਸਾਂ ਮਾਰ ਦਿੱਤੀ ਏ, ਜਾ ਹੁਣ ਕਾਨਾ ਆਪਣੇ ਨਾਲ ਮਿਣ ਕੇ ਜਾ ਕੇ ਕਬਰ ਕੱਢੋ। ਮੈਂ ਆਪਣੀ ਮਾਂ ਨੂੰ ਨਵਾ ਕੇ ਲੈ ਕੇ ਆਉਣਾ। ਉਹਨਾਂ ਜਾ ਕੇ ਆਪਣੇ ਆਪਣੇ ਨਾਲ ਕਾਨੇ ਮਿਣ ਕੇ 4 ਕਬਰਾਂ ਕੱਢ ਦਿੱਤੀਆਂ। ਜੱਟ ਨੇ ਆ ਕੇ ਵੇਖਿਆ, ਕਹਿਣ ਲੱਗਾ, ਮੇਰੀ ਮਾਂ ਨੂੰ 4 ਕਬਰਾਂ ਵਿੱਚ ਨੱਪਣਾ ਜੇ। 3 ਉਹਨੇ ਬੰਦ ਕਰਾਈਆਂ ਤੇ ਕਹਿਣ ਲੱਗਾ, ਜਾਓ ਛੇਤੀ ਨਾਲ ਮੇਰੀ ਮਾਂ ਦਾ ਮੰਜਾ ਚੁੱਕ ਕੇ ਲਿਆਓ। ਉਹ ਗਿਆ ਤੇ ਮੰਜਾ ਭਜਾ ਕੇ ਲੈ ਆਏ। ਉਹਦੀ ਮਾਂ ਨੂੰ ਰਾਹ ਵਿੱਚ ਕਿਤੇ ਸੁੱਟ ਆਏ। ਜੱਟ ਕਹਿਣ ਲੱਗਾ, ਮੰਜਾ ਖਾਲੀ ਲੈ ਆਇਓ, ਮੇਰੀ ਮਾਂ ਕਿੱਥੇ ਵੇ? ਕਹਿਣ ਲੱਗੇ, ਉਹ ਤੇ ਰਾਹ ਵਿੱਚ ਡਿੱਗ ਪਈ ਏ, ਤੁਸੀਂ ਆਪੇ ਆਖਿਆ ਸੀ ਮੇਰੀ ਮਾਂ ਦਾ ਮੰਜਾ ਛੇਤੀ ਲੈ ਕੇ ਆਇਓ। ਜੱਟ ਕਹਿਣ ਲੱਗਾ, ਤੁਹਾਡਾ ਬੇੜਾ ਗਰਕ, ਮੇਰੀ ਮਾਂ ਨੂੰ ਲੈ ਕੇ ਆਉਣਾ ਸੀ। ਜੱਟ ਗਿਆ ਤੇ ਜਾ ਕੇ ਮਾਂ ਨੂੰ ਲਿਆ ਕੇ ਦਫਨਾਇਆ ਤੇ ਉਹਨਾਂ ਨੂੰ 100 ਰੁਪਈਆ ਦਿੱਤਾ ਤੇ ਆਖਿਆ, ਮੇਰਾ ਪਿੱਛਾ ਛੱਡੋ ਤੇ ਇੱਥੋਂ ਦਫਾ ਹੋ ਜਾਓ। ਮੇਰੇ ਸੱਜਣੋ, ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ, ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।